ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ, ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 9815089513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਪਦਾਰਥ ਧਨ ਮਹਿਲ ਮਾੜੀਆਂ, ਪੁੱਤਰਾਂ ਧੀਆਂ ਦੀ ਸਿੱਕ, ਅਹੁਦਿਆਂ ਦੀ ਸਿੱਕ, ਰਾਜ ਭਾਗ ਦੀ ਸਿੱਕ ਬਹੁਤ ਸਾਰੇ ਮਨੁੱਖਾਂ ਦੇ ਅੰਦਰ ਹੁੰਦੀ ਹੈ, ਬਹੁਤ ਸਾਰੇ। ਜੇ ਇਉਂ ਕਹਿ ਲਈਏ, ਤਕਰੀਬਨ ਹਰ ਬੰਦੇ ਦੇ ਅੰਦਰ ਇਹ ਸਿੱਕ ਹੁੰਦੀ ਹੈ, ਪੁੱਤਰਾਂ ਧੀਆਂ ਦੀ, ਰਾਜ ਭਾਗ ਦੀ, ਅਹੁਦਿਆਂ ਦੀ, ਮਹਿਲ ਮਾੜੀਆਂ ਦੀ, ਸੋਹਣੇ ਕੰਮਕਾਰਾਂ ਦੀ, ਤਕਰੀਬਨ ਹਰੇਕ ਦੇ ਅੰਦਰ ਸਿੱਕ ਹੈ। ਪਰ ਪਿਆਰਿਓ, ਕੋਈ ਵਿਰਲਾ ਹੀ ਇਹ ਵਿਰਲਾ ਜਿਹਦੇ ਅੰਦਰ ਗੁਰੂ ਰਾਮਦਾਸ ਗੁਰ ਪਰਮੇਸ਼ਰ ਨੂੰ ਮਿਲਣ ਦੀ ਸਿੱਕ ਲੱਗ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜਿਨ੍ਹਾਂ ਦੇ ਅੰਦਰ ਇਹ ਸਿੱਕ ਲੱਗਦੀ ਹੈ ਨਾ, ਗੁਰੂ ਅਰਜਨ ਦੇ ਪਾਤਸ਼ਾਹ ਬਚਨ ਕਰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦੀ ਸਿੱਕ ਲੱਗ ਗਈ, ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਵੀ ਬਲਿਹਾਰ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਔਰ ਸੱਚਾਈ ਏ, ਜਦ ਤੱਕ ਪਰਮੇਸ਼ਰ ਨੂੰ ਮਿਲਣ ਦੀ ਅੰਦਰ ਸਿੱਕ ਨਾ ਲੱਗੇ, ਤਾਂ ਉਤਪੰਨ ਨਾ ਹੋਵੇ, ਉਦੋਂ ਤੱਕ ਜਿਹੜਾ ਹਿਰਦਾ ਹੈ ਨਾ, ਹਿਰਦਾ ਬਾਬਾ ਫਰੀਦ ਜੀ ਕਹਿੰਦੇ ਇਹ ਸ਼ਮਸ਼ਾਨ ਘਾਟ ਦੇ ਸਮਾਨ ਹੈ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸਤਿ ਸ੍ਰੀ ਅਕਾਲ। ਜਦ ਤੱਕ ਅੰਦਰ ਉਹਦੇ ਮਿਲਣ ਦੀ ਸਿੱਕ ਨਾ ਲੱਗੇ, ਫਰੀਦ ਸਾਹਿਬ ਕਹਿੰਦੇ
ਉਹ ਹਿਰਦਾ ਸ਼ਮਸ਼ਾਨ ਘਾਟ ਦੀ ਨਿਆਈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਵੀ ਕੋਈ ਹਿਰਦਾ ਹੈ, ਕਹਿੰਦੇ ਉਹ ਤੇ ਸ਼ਮਸ਼ਾਨ ਭੂਮਿਕਾ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਅੰਮ੍ਰਿਤ ਵੇਲੇ ਦੇ 17ਵੇਂ ਦਿਨ ਦੇ ਉੱਤੇ ਇਹ ਵੱਡੀ ਅਰਦਾਸ ਕਰਿਓ ਗਰੀਬ ਨਵਾਜ ਪਾਤਸ਼ਾਹ, ਕਿਰਪਾ ਦਾ ਖਾਤਾ ਖੋਲ, ਸਾਡੇ ਅੰਦਰ ਤੇਰੇ ਮਿਲਣ ਦੀ ਸਿੱਕ ਲੱਗ ਜਾਵੇ, ਤਾਂਗ ਲੱਗ ਜਾਵੇ ਤੇਰੇ ਮਿਲਣ ਦੀ, ਤੇਰੇ ਮਿਲਣ ਦੀ। ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ, ਇਹ ਮਨੁੱਖਾ ਦੇਹੀ ਵੀ ਵਾਰ-ਵਾਰ ਨਹੀਂ ਮਿਲਣੀ। ਔਰ ਸੱਚਾਈ ਹੈ ਇਹ ਮਨੁੱਖਾ ਦੇਹੀ ਅਸੀਂ ਕੋਈ ਹੀਰੇ ਲਾਲਾਂ ਦੇ ਬਦਲੇ ਜਾਂ ਮਾਇਆ ਦੇ ਬਦਲੇ, ਮਹਿਲ ਮਾੜੀਆਂ ਦੇ ਬਦਲੇ ਨਹੀਂ ਲਈ, ਇਹ ਖਰੀਦੀ ਨਹੀਂ। ਇਹ ਤੇ ਉਹਦੀ ਬਖਸ਼ਿਸ਼ ਵਿੱਚੋਂ ਸਾਨੂੰ ਪ੍ਰਾਪਤ ਹੋਈ ਹੈ। ਭਾਈ ਪ੍ਰਾਪਤ ਮਨੁੱਖ ਦੇ ਹੋਈ ਆ, ਇਹ ਪ੍ਰਾਪਤ ਹੋਈ ਹੈ, ਉਹਨੇ ਤਰੁੱਠ ਕੇ ਦਿੱਤੀ ਹੈ। ਤੇ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹੋ ਤੇਰੀ ਬੜੀ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਈ ਵਾਰੀ ਇਹ ਜਿਹੜੀ ਪਰਮੇਸ਼ਰ ਵੱਲੋਂ ਅਨਮੋਲ ਦੇਹੀ ਪ੍ਰਾਪਤ ਹੋਈ ਹੈ ਨਾ, ਇਹਦੀ ਅਸੀਂ ਕਦਰ ਨਹੀਂ ਕਰਦੇ। ਤੁਸੀਂ ਸਿਆਣੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰਾ ਦਿਲ ਕਰਦਾ ਸਾਰੇ ਕੀਰਤਨ 'ਚ ਕੁਝ ਹੋਰ ਨਾ ਕਰਾਂ, ਬਸ ਆਹੀ ਕਹੀ ਜਾਵਾਂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਭ ਕੁਝ ਹੈ ਨਾਮਾਂ ਦੇ ਵਿੱਚ, ਸਭ ਕੁਝ, ਸਭ ਕੁਝ ਹੈ ਜੀ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਇਹ ਜਿਹੜੀ ਅਨਮੋਲ ਦੇਹੀ ਪ੍ਰਾਪਤ ਹੋਈ ਹੈ ਨਾ, ਇਹਦੀ ਕਦਰ ਕਰੀਏ ਔਰ ਅਰਦਾਸ ਕਰੀਏ ਮਹਾਰਾਜ ਤੇਰੇ ਮਿਲਣ ਦੀ ਸਿੱਕ ਲੱਗੇ। ਸਿੱਕ ਤੁਸੀਂ ਸਿਆਣੇ ਹੋ, ਕਦੀ ਤੁਸੀਂ ਨੋਟ ਕਰਨਾ, ਜਿਹੜੀ ਵੀ ਚੀਜ਼ ਜਿਸ ਚੀਜ਼ ਦੀ ਅੰਸ਼ ਹੈ ਨਾ, ਉਹਨੂੰ ਸਾਰੀ ਜ਼ਿੰਦਗੀ ਮਿਲਣ ਦਾ ਯਤਨ ਕਰਦੀ ਹੈ। ਮੋਮਬੱਤੀ ਜਗਦੀ ਹੈ ਨਾ, ਕਦੀ ਨੋਟ ਕਰਨਾ ਮੋਮ ਜ਼ਮੀਨ ਵੱਲ ਕਿਉਂ ਜਾਂਦੀ ਤੇ ਜਿਹੜੀ ਅੱਗ ਹੈ ਉਹ ਅਸਮਾਨ ਵੱਲ, ਉਤਾਂ ਵੱਲ ਕਿਉਂ ਜਾਂਦੀ ਹੈ? ਅੱਗ ਕਹਿੰਦੀ ਮੈਂ ਅੰਸ਼ ਹਾਂ ਸੂਰਜ ਦੀ ਤੇ ਮੈਂ ਉਹਨੂੰ ਹਰ ਵੇਲੇ ਮਿਲਣ ਦਾ ਯਤਨ ਕਰਦੀ ਹਾਂ, ਤਾਂ ਉਤਾਂ ਵਾਲੇ ਪਾਸੇ ਜਾ ਰਹੀ। ਮੋਮ ਪੈਦਾ ਹੁੰਦੀ ਜ਼ਮੀਨ ਚੋਂ, ਕਹਿੰਦੀ ਮੈਂ ਅੰਸ਼ ਹਾਂ ਜ਼ਮੀਨ ਦੀ, ਉਹਨੂੰ ਮਿਲਣ ਦਾ ਯਤਨ ਕਰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਦੀਆਂ ਵਗਦੀਆਂ, ਨਦੀਆਂ ਵਗਦੀਆਂ ਨੇ, ਨਦੀਆਂ ਦਿਨੇ ਰਾਤ ਵਗਦੀਆਂ। ਕਦੀ ਇਹ ਨਹੀਂ ਕਿਸੇ ਨੇ ਵੇਖਿਆ ਕਿ ਨਦੀ ਸਵੇਰੇ ਵਗਦੀ ਹੈ ਤੇ ਰਾਤੀ ਰੁਕ ਜਾਂਦੀ ਹੈ, ਕਦੀ ਨਹੀਂ ਹੋਏਗਾ। ਦਿਨੇ ਰਾਤ ਨਦੀਆਂ ਵਹਿੰਦੀਆਂ ਨੇ ਆਪਣੇ ਸਮੁੰਦਰ ਪ੍ਰੀਤਮ ਦੇ ਮਿਲਾਪ ਦੇ ਲਈ। ਤੇ ਸੱਚੀ ਗੱਲ ਏ, ਜੇ ਨਦੀਆਂ ਦੇ ਰਾਹ ਦੇ ਵਿੱਚ ਕੋਈ ਰੁਕਾਵਟ, ਕੋਈ ਪੱਥਰ ਵੀ ਆ ਜਾਵੇ ਨਾ, ਜਦੋਂ ਪੱਥਰ ਦੇ ਨਾਲ ਟਕਰਾਉਂਦੀਆਂ ਨੇ, ਉਸ ਤੋਂ ਅੱਗੇ ਆਪਣੀ ਸਪੀਡ ਨੂੰ ਹੋਰ ਤੇਜ਼ ਕਰ ਲੈਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਉਹ ਜੀ। ਪਿਆਰਿਆ, ਜਿਹੜੀ ਚੀਜ਼ ਜਿਸ ਚੀਜ਼ ਦੀ ਅੰਸ਼, ਉਹਨੂੰ ਹਰ ਵੇਲੇ ਉਹ ਮਿਲਣ ਦਾ ਯਤਨ ਕਰਦੀ। ਤੂੰ ਵੀ ਤੇ ਆਪਣੇ ਗੁਰੂ ਦੀ ਅੰਸ਼ ਹੈ, ਉਹਨੂੰ ਵੀ ਤੇ ਮਿਲਣ ਦਾ ਯਤਨ ਕਰਨਾ, ਉਹਦੀ ਪ੍ਰਾਪਤੀ ਲਈ ਵੀ ਤੇ ਹੀਲੇ ਕਰਨਾ, ਬਾਕੀ ਕੰਮਾਂ ਦੇ ਲਈ ਉਦਮ ਉਪਰਾਲੇ ਕਰਨਾ, ਉਹਦੀ ਪ੍ਰਾਪਤੀ ਲਈ ਵੀ ਉਦਮ ਕਰ। ਆ ਉਦਮ ਕਰਨੇ ਉਹਦੀ ਪ੍ਰਾਪਤੀ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਮ੍ਰਿਤ ਵੇਲੇ ਉੱਠ ਕੇ ਉਹਦੇ ਚਰਨਾਂ ਨਾਲ ਜੁੜਨਾ, ਉਹਦੀ ਰਹਿਮਤ ਨਾਲ ਹੀ ਜੁੜਨਾ। ਉਹਨੇ ਸੱਦਾ ਮਾਰ ਕੇ ਸਾਨੂੰ ਜੋੜਿਆ। ਇਹ ਪਿਆਰਿਓ ਉਹਦੇ ਮਿਲਾਪ ਦੇ ਲਈ ਉਦਮ ਹੈ, ਉਦਮ। ਇਹ ਤਾਂਗ ਅੰਦਰ ਬਣ ਜਾਵੇ, ਉਹਦੇ ਵੱਲ ਸਟਾਰਟਿੰਗ ਹੈ ਸਾਡੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਹਾਂ ਨਾ, ਬਾਬਾ ਫਰੀਦ ਜੀ, ਵੇਖੋ ਖੂਹ ਵਿੱਚ ਵੀ ਪੁੱਠੇ ਲਟਕ ਕੇ ਤਪ ਕੀਤਾ ਬਾਬਾ ਫਰੀਦ ਜੀ ਨੇ। ਕਾਠ ਦੀ ਰੋਟੀ ਖਾ ਕੇ ਵੀ ਗੁਜ਼ਾਰਾ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਰਖਤਾਂ ਦੇ ਪੱਤੇ ਖਾ ਖਾ ਕੇ ਵੀ ਗੁਜ਼ਾਰਾ ਕਰਦੇ ਨੇ ਬਾਬਾ ਫਰੀਦ ਜੀ। ਤੇ ਜਦੋਂ ਫਿਰ ਵੀ ਪ੍ਰਾਪਤੀ ਨਹੀਂ ਨਾ ਹੋਈ, ਫਿਰ ਵੀ ਪ੍ਰਾਪਤੀ ਨਹੀਂ ਹੋਈ, ਤੇ ਫਿਰ ਪਿਆਰ ਦੇ ਵਿੱਚ ਉਚਾਰਨ ਕਰਦੇ ਨੇ ਕੀ? ਪੜਿਓ ਪਿਆਰ ਨਾਲ। ਤਪ ਤਪ ਲੋਹੇ ਲੋਹੇ, ਹਾਥ ਮਰੋਰੋ
ਕਿਸੇ ਕੰਮ ਨੂੰ ਕਰਨ ਤੋਂ ਬਾਅਦ ਜੇ ਬੰਦੇ ਨੂੰ ਸਫਲਤਾ ਨਾ ਮਿਲੇ, ਉਹ ਕਰਦਾ ਕੀ ਹੈ? ਹੱਥ ਮਲਦਾ ਹੈ। ਯਾਰ ਇਹ ਮੈਨੂੰ ਕੰਮ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਹੋਈ। ਕਦੀ ਇਦਾਂ ਕਰਦਾ ਨਾ, ਕਈ ਵਾਰੀ ਨੋਟ ਕਰਨਾ, ਅਸੀਂ ਵੀ ਕਰਦੇ ਹਾਂ, ਹਾਏ ਇਹ ਕੰਮ ਮੇਰਾ ਬਣਿਆ ਕਿਉਂ ਨਹੀਂ? ਬੰਦਾ ਹੱਥ ਮਲਦਾ ਹੈ। ਪਿਆਰਿਓ, ਇਸੇ ਤਰ੍ਹਾਂ ਬਾਬਾ ਫਰੀਦ ਜੀ ਪੁੱਠੇ ਲਟਕੇ, ਦਰਖਤਾਂ ਦੇ ਪੱਤੇ ਵੀ ਖਾਧੇ, ਕਾਠ ਦੀ ਰੋਟੀ ਖਾ ਕੇ ਵੀ ਆਪਣੇ ਝੱਟ ਲੰਘਾਏ, ਪਰ ਜਦੋਂ ਫਿਰ ਵੀ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਤੇ ਹੱਥ ਮਲਦੇ ਨੇ। ਤਪ ਤਪ ਨੋਏ ਨੋਏ ਹਾਥ ਮਰੋਰੋਂ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਹੁਣ ਤੇ ਮੈਂ ਹੱਥ ਮਲ ਰਿਹਾ, ਪਰਮੇਸ਼ਰ ਤੂੰ ਦੱਸ ਕੀ ਕਰਾਂ ਮੈਂ? ਬਾਵਲ ਹੋਈ ਸੋ ਸਹੋ ਲੋਰੋਂ, ਕਹਿੰਦੇ ਮੈਂ ਆਪਣੇ ਕੰਤ ਪਤੀ ਨੂੰ, ਖਸਮ ਨੂੰ ਝੱਲਿਆਂ ਵਾਂਗੂ ਲੱਭ ਰਹੀਆਂ, ਹੁਣ ਝੱਲਿਆਂ ਵਾਂਗੂ, ਦਿਵਾਨਿਆਂ ਵਾਂਗੂ ਬਾਵਲੀ ਹੋਈ ਮੈਂ ਲੱਭਦੀ ਆ। ਭਾਵ ਜਿਹੜਾ ਵੀ ਮੈਨੂੰ ਕੋਈ ਢੰਗ ਦੱਸਦਾ ਨਾ, ਆਹ ਢੰਗ ਅਪਣਾ ਲੈ ਪਰਮੇਸ਼ਰ ਦੀ ਪ੍ਰਾਪਤੀ ਦਾ, ਮੈਂ ਉਹ ਅਪਣਾ ਲਈ। ਕੋਈ ਕਹਿੰਦਾ ਆਹ ਨਾ ਕਰ, ਆਹ ਕਰ, ਮੈਂ ਉਹ ਕਰਨਾ ਸ਼ੁਰੂ ਕਰ। ਬਸ ਉਹਦੀ ਪ੍ਰਾਪਤੀ ਦੇ ਲਈ ਮੈਂ ਬਾਵਲ ਹੋਈ ਫਿਰਦੀ ਆ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸਹੋ ਲੋਰੋਂ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਅੱਗੇ ਕੀ ਕਹਿ ਰਹੇ ਬਾਬਾ ਫਰੀਦ? ਪੜਿਓ ਜੀ। ਤੈ ਸਹਿ ਮਨ ਮੈਂ ਕੀਆ ਰੋਸ। ਬਾਬਾ ਫਰੀਦ ਜੀ ਪਤਾ ਕੀ ਕਹਿੰਦੇ? ਕਹਿੰਦੇ ਪਰਮੇਸ਼ਰ ਜੀ ਮੈਨੂੰ ਲੱਗਦਾ ਹੈ ਤੁਸੀਂ ਮੇਰੇ ਕੋਲੋਂ ਨਾਰਾਜ਼ ਹੋ। ਬੜੀ ਪਿਆਰੀ ਇਹ ਪੜ੍ਹਾਈ ਹੈ, ਬੜਾ ਪਿਆਰਾ ਇਹ ਸ਼ਬਦ ਹੈ। ਮੇਰਾ ਦਿਲ ਕੀਤਾ ਜੇ ਇਹਨੂੰ ਮੈਂ ਪੜ੍ਹਨਾ ਹੈ ਤੁਹਾਡੇ ਸਨਮੁਖ। ਬਾਬਾ ਫਰੀਦ ਜੀ ਜੋ ਕਹਿ ਰਹੇ ਨੇ ਨਾ, ਉਹ ਕਹਿਣ ਦਾ ਯਤਨ ਕਰਨਾ ਹੈ। ਬਾਕੀ ਉਹਨਾਂ ਦੀ ਅਵਸਥਾ ਤੇ ਉਹਨਾਂ ਨੂੰ ਪਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਬਾ ਫਰੀਦ ਜੀ ਕਹਿੰਦੇ ਪਰਮੇਸ਼ਰ ਜੀ ਮੈਨੂੰ ਲੱਗਦਾ ਹੈ ਤੁਸੀਂ ਮੇਰੇ ਕੋਲੋਂ ਨਾਰਾਜ਼ ਹੋ, ਤਾਂ ਹੀ ਤੇ ਨਹੀਂ ਨਾ ਮਿਲਦੇ। ਮੈਂ ਪੱਤੇ ਵੀ ਖਾਧੇ, ਪੁੱਠਾ ਵੀ ਲਟਕਿਆ, ਬੜੇ ਹੀਲੇ ਕੀਤੇ ਤੁਹਾਡੇ ਮਿਲਾਪ ਦੇ, ਪਰ ਤੁਸੀਂ ਮੈਨੂੰ ਮਿਲਦੇ ਹੀ ਨਹੀਂ। ਮੈਨੂੰ ਇਉਂ ਲੱਗਦਾ ਜਿਵੇਂ ਤੁਸੀਂ ਮੇਰੇ ਕੋਲੋਂ ਨਾਰਾਜ਼ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਗਲੀਆਂ ਪੰਕਤੀਆਂ ਦੇ ਵਿੱਚ ਪਤਾ ਕੀ ਕਹਿੰਦੇ? ਪੜਿਓ ਜੀ ਪਿਆਰੇ। ਮੁਝ ਅਵਗਨ ਸਹਿ ਨਾਹੀ ਦੋਸ। ਕਹਿੰਦੇ ਪਰਮੇਸ਼ਰ ਜੀ ਮੈਨੂੰ ਲੱਗਦਾ ਮੇਰੇ ਕੋਲੋਂ ਤੁਸੀਂ ਨਾਰਾਜ਼ ਹੋ, ਨਾਰਾਜ਼। ਪੜਿਓ ਦੁਬਾਰਾ ਪੰਕਤੀ। ਤੈਸੈ ਮਨ ਮੈਂ ਕੀਆ ਰੋਸ। ਕਹਿੰਦੇ ਮੈਨੂੰ ਪਤਾ ਹੈ ਤੁਸੀਂ ਨਾਰਾਜ਼ ਹੋ ਮੇਰੇ ਕੋਲੋਂ, ਮੈਨੂੰ ਲੱਗਦਾ ਹੈ, ਪਰ ਨਾਰਾਜ਼ਗੀ ਦਾ ਕਾਰਨ ਵੀ ਮੈਂ ਹੀ ਆ, ਕੋਈ ਹੋਰ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਨ, ਮੈਂ ਅਵਗਣਾ ਦੀ ਭਰੀ ਸਹਿ ਨਾਹੀ ਦੋਸ। ਤੇਰਾ ਕੋਈ ਕਸੂਰ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਨਾਰਾਜ਼ਗੀ ਦਾ ਕਾਰਨ ਵੀ ਮੈਂ ਹੀ ਆ। ਤੂੰ ਮੇਰੇ ਕੋਲੋਂ ਨਾਰਾਜ਼ ਹੈ ਨਾ, ਉਹਦਾ ਕਾਰਨ ਵੀ ਮੈਂ ਹੀ ਆ। ਕਿਉਂਕਿ ਜਦੋਂ ਤੇਰੀ ਪ੍ਰਾਪਤੀ ਦਾ ਸਮਾਂ ਨੇੜੇ ਆਉਂਦਾ ਹੈ ਨਾ, ਮੇਰੇ ਅੰਦਰ ਹਉਮੈ ਆ ਜਾਂਦੀ ਹੈ। ਮੇਰੇ ਅੰਦਰ ਅਹੰਕਾਰ ਆ ਜਾਂਦਾ ਹੈ, ਤੇ ਹੰਕਾਰ ਦੇ ਕਰਕੇ ਤੇਰਾ ਮਿਲਾਪ ਮੇਰੇ ਨਾਲ ਹੁੰਦਾ ਹੀ ਨਹੀਂ। ਜਦੋਂ ਪ੍ਰਾਪਤੀ ਦਾ ਸਮਾਂ ਹੁੰਦਾ ਹੈ ਨਾ, ਮੇਰੇ ਅੰਦਰ ਇਹ ਚੀਜ਼ ਆ ਜਾਂਦੀ। ਮੈਂ ਦਰਖਤਾਂ ਦੇ ਪੱਤੇ ਖਾ ਕੇ ਆਪਣੇ ਝੱਟ ਲੰਘਾਏ ਨੇ, ਮੈਂ ਤੇ ਪੁੱਠਾ ਲਟਕ ਕੇ ਤਪ ਕੀਤਾ। ਇਹ ਚੀਜ਼ਾਂ ਦਾ ਮੇਰੇ ਅੰਦਰ ਮਾਣ ਆ ਜਾਂਦਾ। ਮਾਣ ਹੈ ਜੀ। ਵੇਖੋ ਕਿੱਡੀ ਇਹ ਨੁਕਤੇ ਵਾਲੀ ਗੱਲ ਏ। ਭਾਵੇਂ ਔਖੇ ਤੋਂ ਔਖੇ ਕੰਮ ਕਰ ਲੈ, ਸੌਖੇ ਤੋਂ ਸੌਖੇ ਕੰਮ ਕਰ ਲੈ, ਅੰਮ੍ਰਿਤ ਵੇਲਾ ਸੰਭਾਲ ਲੈ, ਸੇਵਾ ਦੇ ਕਾਰਜ ਕਰਨੇ ਸ਼ੁਰੂ ਕਰ ਦੇ, ਕੀਰਤਨ ਕਰ, ਕੀਰਤਨ ਸੁਣ, ਔਖੇ ਤੋਂ ਔਖੇ ਕੰਮ ਕਰ ਲੈ। ਹੇਮਕੁੰਟ ਸਾਹਿਬ ਜਾਣਾ ਸੌਖਾ ਥੋੜੀ ਹੈ। ਚੜਾਈਆਂ ਚੜ ਚੜ ਕੇ ਜਾ, ਜਿਹੜੇ ਮਰਜ਼ੀ ਕੰਮ ਕਰ, ਔਖੇ ਕਰ, ਸੌਖੇ ਕਰ, ਪਰ ਇੱਕ ਚੀਜ਼ ਦਾ ਧਿਆਨ ਰੱਖੀ, ਹਰ ਕੰਮ ਨੂੰ ਕਰਨ ਤੋਂ ਬਾਅਦ ਅੰਦਰ ਨਿਮਾਣੇਪਨ ਦਾ ਗਹਿਣਾ ਜ਼ਰੂਰ ਪਾ ਲਵੀਂ। ਕਿਸੇ ਗੱਲ ਦਾ ਅੰਦਰ ਅਹੰਕਾਰ ਨਾ ਹੋਵੇ, ਮੈਂ ਇਹ ਕੰਮ ਕਰਦਾ, ਮੈਂ ਇਹ ਕੰਮ ਕਰਦਾ।
ਕਿਸੇ ਗੱਲ ਦਾ ਅੰਦਰ ਅਹੰਕਾਰ ਨਾ ਆਉਣ ਦੇਈ, ਕਿਉਂਕਿ ਜਦੋਂ ਅਹੰਕਾਰ ਆਉਂਦਾ ਹੈ ਨਾ, ਉਹਦੇ ਮਿਲਾਪ ਦਾ ਜਿਹੜਾ ਸਮਾਂ ਬਣਨ ਵਾਲਾ ਵੀ ਹੁੰਦਾ ਹੈ, ਉਹ ਸਮੇਂ ਤੋਂ ਬੰਦਾ ਫਿਰ ਕਿੰਨਾ ਹੀ ਦੂਰ ਚਲਿਆ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਫਰੀਦ ਕਹਿੰਦੇ ਨਾਰਾਜ਼ਗੀ ਦਾ ਕਾਰਨ ਪਤਾ ਲੱਗ ਗਿਆ। ਤੂੰ ਨਾਰਾਜ਼ ਹੈ ਨਾ ਮੇਰੇ ਕੋਲ, ਮੈਨੂੰ ਪਤਾ ਲੱਗ ਗਿਆ। ਨਾਰਾਜ਼ਗੀ ਦਾ ਕਾਰਨ ਪਤਾ ਲੱਗ ਗਿਆ। ਮੁਝ ਅਵਗਨ, ਮੈਂ ਔਗਣਾ ਦਾ ਭਰਿਆ ਪਿਆ, ਸਹਿ ਨਾਹੀ ਦੋਸ, ਤੇਰਾ ਕੋਈ ਕਸੂਰ ਨਹੀਂ। ਜਦੋਂ ਮਿਲਾਪ ਦਾ ਸਮਾਂ ਨੇੜੇ ਆਉਂਦਾ ਨਾ, ਮੇਰੇ ਅੰਦਰ ਹੰਕਾਰ ਡੀਂਗਾ ਮਾਰ ਮਾਰ ਕੇ ਬੋਲਣ ਲੱਗ ਪੈਂਦਾ, ਮੈਂ ਤੇ ਇੰਨਾ ਜਪ ਤਪ ਕਰਦਾ, ਮੈਂ ਇੰਨੀ ਬੰਦਗੀ ਕਰਦਾ, ਮੈਂ ਇੰਨੀ ਕਮਾਈ ਕਰਦਾ। ਤੇ ਜਦੋਂ ਮਿਲਾਪ ਹੋਣ ਲੱਗਦਾ, ਹੰਕਾਰ ਆਉਂਦਾ, ਫਿਰ ਦੂਰੀਆਂ ਪੈ ਜਾਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਜੀ, ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ। ਕਹਿੰਦੇ ਮਾਲਕ ਜੀ ਮੈਂ ਤੁਹਾਡੀ ਸੌਰ ਨਹੀਂ ਜਾਣੀ। ਭਾਵ ਕਿੰਨਾ ਢੰਗਾਂ ਦੇ ਨਾਲ ਤੁਸੀਂ ਮਿਲਦੇ ਹੋ ਨਾ, ਮੈਨੂੰ ਨਹੀਂ ਪਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਹੜੀਆਂ ਗੱਲਾਂ ਤੇ ਤੁਸੀਂ ਰੀਝਦੇ ਹੋ ਨਾ, ਮੈਨੂੰ ਇਹਦੇ ਬਾਰੇ ਗਿਆਨ ਨਹੀਂ ਕੋਈ। ਕਿਹੜੀ ਗੱਲ ਤੇ ਤੁਸੀਂ ਰੀਝਦੇ ਹੋ, ਮੈਨੂੰ ਪਤਾ ਹੀ ਨਹੀਂ ਇਹਦੇ ਬਾਰੇ। ਅੱਗੇ ਜੀ, ਜੋ ਬਨ ਖੋਏ ਪਾਛੈ ਪਛੁਤਾਨੀ। ਕਹਿੰਦੇ ਹੁਣ ਜਵਾਨੀ ਦਾ ਵੇਲਾ ਲੰਘਿਆ ਤੇ ਹੁਣ ਮੈਂ ਪਛਤਾ ਰਿਹਾ। ਜਿਸ ਉਮਰ ਵਿੱਚ ਮੈਂ ਤੇਰੀ ਪ੍ਰਾਪਤੀ ਕਰ ਸਕਦਾ ਸੀ ਨਾ, ਉਹ ਵੇਲਾ ਹੁਣ ਹੱਥੋਂ ਲੰਘ ਗਿਆ। ਮੈਨੂੰ ਬਚਨ ਚੇਤੇ ਆਇਆ, ਭਾਈ ਨੰਦ ਲਾਲ ਜੀ ਨੇ ਇੱਕ ਵਾਰੀ ਬੱਚਿਆਂ ਨੂੰ ਖੇਡਦਿਆਂ ਵੇਖਦਿਆਂ ਨਾ, ਬੱਚੇ ਖੇਡ ਰਹੇ ਸੀ, ਖੇਡਾਂ ਪਾ ਰਹੇ, ਤੇ ਬੱਚਿਆਂ ਨੂੰ ਖੇਡਦਿਆਂ ਵੇਖਦਿਆਂ ਭਾਈ ਨੰਦ ਲਾਲ ਜੀ ਦੀ ਜਿਹੜੀ ਨਿਗਾਹ ਸੀ ਨਾ, ਉਹ ਜ਼ਮੀਨ ਵੱਲ ਟਿਕ ਗਈ। ਟਿਕੀ ਲਗਾ ਕੇ ਨਾ ਜ਼ਮੀਨ ਵੱਲ ਵੇਖੀ ਜਾਂਦੇ ਭਾਈ ਨੰਦ ਲਾਲ ਜੀ। ਬੱਚਿਆਂ ਨੇ ਵੇਖਿਆ, ਲੱਗਦਾ ਇਸ ਬਾਬੇ ਦੀ ਕੋਈ ਚੀਜ਼ ਗਵਾਚ ਗਈ ਹੈ, ਚਲੋ ਕੋਲ ਜਾਈਏ ਪੁੱਛੀਏ ਕੀ ਗਵਾਚਿਆ। ਬੱਚੇ ਆਏ, ਬਾਬਾ ਤੇਰਾ ਕੀ ਗਵਾਚਿਆ? ਤੂੰ ਜ਼ਮੀਨ ਵੱਲ ਵੇਖੀ ਜਾਂਦਾ, ਜੋ ਤੇਰਾ ਗਵਾਚਿਆ ਸੀ ਲੱਭ ਕੇ ਦੇ ਦਈਏ, ਤੂੰ ਦੱਸ ਤਾਂ ਸਹੀ ਕੀ ਗਵਾਚਿਆ? ਭਾਈ ਨੰਦ ਲਾਲ ਜੀ ਕਹਿੰਦੇ, ਬੱਚਿਓ ਜੋ ਮੇਰੀ ਚੀਜ਼ ਗਵਾਚੀ ਤੁਸੀਂ ਲੱਭ ਕੇ ਨਹੀਂ ਦੇ ਸਕਦੇ। ਕਹਿੰਦੇ ਦੱਸ ਤਾਂ ਸਹੀ, ਲੱਭਦਾ ਕੀ ਹੈ? ਜ਼ਮੀਨ ਵੱਲ ਵੇਖੀ ਜਾਂਦਾ, ਕੀ ਲੱਭਦਾ ਹੈ? ਕਦੀ ਇੱਧਰ ਵੇਖਦਾ, ਕਦੀ ਉੱਧਰ, ਜ਼ਮੀਨ ਵੱਲ ਹੀ ਨਿਗਾਹ ਤੇਰੀ ਗੱਡੀ ਪਈ ਏ। ਕਦੀ ਐ ਵੇਖਦਾ, ਕਦੀ ਉੱਧਰ ਵੇਖਦਾ, ਲੱਭਦਾ ਕੀ ਹੈ? ਭਾਈ ਨੰਦ ਲਾਲ ਜੀ ਕਹਿੰਦੇ, ਜੋ ਮੇਰਾ ਗਵਾਚਿਆ ਤੁਸੀਂ ਲੱਭ ਕੇ ਨਹੀਂ ਦੇ ਸਕਦੇ। ਬਾਬਾ ਦੱਸ ਤਾਂ ਸਹੀ ਕੀ ਗਵਾਚਿਆ? ਕਹਿੰਦੇ ਮੇਰਾ ਬਚਪਨ ਦਾ ਤੇ ਜਵਾਨੀ ਦਾ ਹੀਰਾ ਗਵਾਚ ਗਿਆ, ਮੈਂ ਉਹ ਪਿਆ ਲੱਭਦਾ ਵਾਂ। ਮੇਰਾ ਬਚਪਨ ਦਾ ਤੇ ਜਵਾਨੀ ਦਾ ਹੀਰਾ ਗਵਾਚ ਗਿਆ। ਹਾਂਜੀ, ਜਵਾਨੀ ਗਈ, ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਉਹ ਬਾਜਾਂ ਵਾਲਿਆ, ਜਿਹੜੇ ਬੀਤੇ ਨਾਲ ਤੁਹਾਡੇ, ਉਹੀਓ ਭਲੇ ਦਿਹਾੜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਜਿਹੜੀਆਂ ਘੜੀਆਂ ਉਹਦੇ ਨਾਲ ਬੀਤ ਰਹੀਆਂ, ਆਹੀ ਭਲੀਆਂ ਜੇ, ਆਹੀ ਭਲੀਆਂ। ਔਰ ਅਰਦਾਸ ਕਰਿਆ ਕਰੋ ਦਾਤਿਆ, ਇਹ ਭਲੀਆਂ ਘੜੀਆਂ ਸਾਡੇ ਕਰਮਾਂ ਦੇ ਵਿੱਚ ਵੱਧ ਤੋਂ ਵੱਧ ਲਿਖ ਦੇ, ਵੱਧ ਤੋਂ ਵੱਧ। ਆਹ ਘੜੀਆਂ ਨੇ ਸਾਥ ਦੇਣਾ। ਭਾਈ ਨੰਦ ਲਾਲ ਜੀ ਕਹਿੰਦੇ, ਮੇਰਾ ਬਚਪਨ ਦਾ ਤੇ ਜਵਾਨੀ ਦਾ ਹੀਰਾ ਗਵਾਚ ਗਿਆ, ਮੈਂ ਉਹ ਲੱਭਦਾ। ਤੇ ਅੱਗੇ ਇਸ ਸ਼ਬਦ ਦੇ ਵਿੱਚ ਬਾਬਾ ਫਰੀਦ ਜੀ ਨੇ ਕੀ ਕੀ ਇਸ਼ਾਰੇ ਦਿੱਤੇ, ਸਤਿਗੁਰੂ ਸੇਵਾ ਲੈਣ। ਪੜਿਓ ਇੱਕ ਵਾਰੀ ਇਹ ਪੰਕਤੀ, ਔਰ ਗੱਜ ਕੇ ਇੱਕ ਚੋਂ ਪੰਜਾਂ ਦੀ ਆਵਾਜ਼ ਆਵੇ। ਜਿਹੜੇ ਘਰਾਂ 'ਚ ਵੀ ਬੈਠੇ ਆ ਨਾ, ਮੈਂ ਸਭ ਨੂੰ ਬੇਨਤੀ ਕਰਦਾ, ਸਭ ਨੂੰ ਗੂੰਜਵੀਂ ਆਵਾਜ਼ ਦੇ ਵਿੱਚ ਸਾਰੇ ਕੀਰਤਨ ਕਰਿਓ। ਕਾਲੀ ਕੋਇਲ ਤੂੰ ਕਿਤ ਕੋਨ ਕਾਲੀ, ਕਾਲੀ ਕੋਇਲ ਤੂੰ ਕਿਤ ਕੋਨ ਕਾਲੀ, ਆਪਣੇ ਪ੍ਰੀਤਮ के अपने प्रीतम
ਬੋਲੋ ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਗੱਜ ਕੇ ਧੰਨ ਗੁਰੂ ਰਾਮਦਾਸ ਬੋਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਾਲੀ ਕੋਇਲ ਤੋਂ ਕਿਤ ਗੁਣ ਕਾਲੀ ਕੋਇਲ ਤੋਂ ਕਿਤ ਗੁਣ ਕਾਲੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਬਾਬਾ ਫਰੀਦ ਜੀ ਕਹਿੰਦੇ, ਹੁਣ ਮੈਂ ਕੋਇਲ ਨੂੰ ਪੁੱਛਿਆ, ਕੋਇਲ ਦਾ ਰੰਗ ਵੀ ਕਾਲਾ। ਕਹਿੰਦੇ ਮੈਂ ਪੁੱਛਿਆ, ਹੈ ਕਾਲੀ ਕੋਇਲ ਭਲਾ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ, ਮੈਂ ਤੇ ਕਰਮਾਂ ਦਾ ਮਾਰਿਆ ਦੁਖੀ ਹਾਂ। ਇਸ ਵੇਲੇ ਬਾਬਾ ਫਰੀਦ ਕਹਿੰਦੇ, ਤੂੰ ਦੱਸ ਤੂੰ ਕਿਉਂ ਕਾਲੀ ਹੋ ਗਈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਹੜੇ ਲੱਛਣਾਂ ਨੇ ਤੈਨੂੰ ਕਾਲਾ ਕਰ ਦਿੱਤਾ? ਕਿਹੜੇ ਕਾਰਨ ਕਰਕੇ ਤੂੰ ਕਾਲੀ ਹੋਈ ਹੈ? ਤੇ ਅੱਗੋਂ ਉਹ ਕੋਇਲ ਪਤਾ ਕੀ ਕਹਿੰਦੇ, ਆਪਣੇ ਪ੍ਰੀਤਮ ਕੇ ਹਾਂ ਬਿਰਹੈ ਜਲ। ਕੋਇਲ ਨੇ ਵੀ ਫਿਰ ਆ ਕੇ ਉੱਤਰ ਦਿੱਤਾ, ਉਹ ਫਰੀਦ ਜਿਵੇਂ ਤੈਨੂੰ ਵਿਛੋੜੇ ਦਾ ਦੁੱਖ ਲੱਗਿਆ ਨਾ, ਮੈਂ ਵੀ ਆਪਣੇ ਪ੍ਰੀਤਮ ਦੇ ਵਿਛੋੜੇ ਦੇ ਕਰਕੇ ਸੜ ਕੇ ਕਾਲੀ ਹੋ ਗਈ ਆ। ਉਦਾਂ ਇਹ ਪੰਛੀ ਬੋਲਦੇ ਥੋੜੀ ਨੇ, ਆਪਣੀ ਬੋਲੀ ਉਹਨਾਂ ਦੀ ਹੁੰਦੀ, ਜਿਵੇਂ ਅਸੀਂ ਬੋਲਦੇ ਹੁੰਦਾ ਥੋੜੀ ਬੋਲਦੇ, ਪਰ ਇਹ ਬਾਬਾ ਫਰੀਦ ਜੀ ਨੇ ਆਪਣੀ ਭਾਵਨਾ ਪ੍ਰਗਟ ਕੀਤੀ। ਪੁੱਛਿਆ ਬਈ ਤੂੰ ਕਿਉਂ ਕਾਲੀ? ਉਹਨਾਂ ਨੇ ਇਦਾਂ ਫਿਰ ਫੀਲ ਕੀਤਾ ਜਿਵੇਂ ਗੁਰਮੁਖ ਰੂਹਾਂ, ਗੁਰਮੁਖ ਕੋਇਲਾਂ, ਗੁਰਮੁਖ ਜਨ ਕਹਿ ਰਹੇ ਹੋਣ, ਉਹ ਫਰੀਦ ਜਿਵੇਂ ਤੂੰ ਵਿਛੋੜੇ ਕਰਕੇ ਦੁਖੀ ਹੈ ਨਾ, ਅਸੀਂ ਵੀ ਵਿਛੋੜੇ ਦੀ ਅੱਗ ਦੇ ਕਰਕੇ ਕਾਲੇ ਹੋ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇ ਖਸਮ ਤੋਂ ਵਿਛੜ ਕੇ ਕਿਤੇ ਕੋਈ ਸੁੱਖ ਥੋੜੀ ਪਾ ਸਕਦਾ ਹੈ। ਜਿਹੜਾ ਖਸਮ ਤੋਂ ਹੀ ਵਿਛੜ ਗਿਆ ਉਹਨੂੰ ਸੁੱਖ ਨਹੀਂ। ਇਸੇ ਲਈ ਅਰਦਾਸਾਂ ਕਰਿਆ ਕਰੋ, ਦਾਤਿਆ ਕਦੀ ਵੀ ਆਪਣੇ ਤੋਂ ਵਿਛੋੜਾ ਨਾ ਦੇਵੇਂ, ਕਦੀ ਵੀ ਅੰਮ੍ਰਿਤ ਵੇਲਿਆਂ ਤੋਂ, ਨਿਤਨੇਮ ਤੋਂ, ਆ ਸਤ ਸੰਗਤ ਦੀਆਂ ਘੜੀਆਂ ਤੋਂ ਵਿਛੋੜਾ ਨਾ ਦੇਵੀਂ। ਆ ਵਿਛੋੜਾ ਨਾ ਦੇਵੀਂ, ਕਿਉਂਕਿ ਪ੍ਰੀਤਮ ਤੋਂ ਦੂਰ ਹੋ ਕੇ, ਖਸਮ ਤੋਂ ਵਿਛੜ ਕੇ ਕਦੀ ਕੋਈ ਸੁਖੀ ਨਹੀਂ ਰਹਿੰਦਾ। ਜੀ ਬਾਬਾ ਆਨੰਦ ਸਿੰਘ ਜੀ ਮੰਗ ਬੇਨਤੀ ਕਰ ਲਈ ਹੈ। ਬਾਬਾ ਆਨੰਦ ਸਿੰਘ ਸਾਹਿਬ ਬੇਨਤੀ ਕਰਦੇ ਸੀ, ਕਹਿੰਦੇ ਮਹਾਰਾਜ ਨਾ ਭੁੱਲੀ ਨਾ ਭੁਲਾਈ। ਹਾਂਜੀ ਬੇਨਤੀ ਹੈ ਸਾਡੀ, ਪਹਿਲੀ ਗੱਲ ਤੇ ਖਸਮ ਜੀ ਤੁਸੀਂ ਸਾਡੀ ਯਾਦ ਵਿੱਚੋਂ ਭੁੱਲਿਓ ਨਾ, ਭੁੱਲਿਓ ਹੀ ਨਾ। ਪਰ ਅਸੀਂ ਅਲਪਗ ਜੀਵ ਹਾਂ, ਕਲਯੁਗੀ ਜੀਵ, ਹੋ ਸਕਦਾ ਅਸੀਂ ਭੁੱਲ ਜਾਈਏ, ਪਰ ਬਾਪੂ ਜੀ ਜੇ ਅਸੀਂ ਭੁੱਲ ਜਾਈਏ ਤੁਸੀਂ ਨਾ ਭੁਲਾ ਦੇਣਾ। ਹਾਂਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੇ। ਪਹਿਲੀ ਗੱਲ ਤੇ ਖਸਮ ਜੀ ਤੁਸੀਂ ਸਾਡੀ ਯਾਦ ਵਿੱਚੋਂ ਵਿਸਰੇ ਹੋਈ ਨਾ, ਤੇ ਜੇ ਕਿਤੇ ਅਸੀਂ ਵਿਸਰ ਜਾਈਏ ਨਾ ਫਿਰ ਤੁਸੀਂ ਨਾ ਵਿਸਾਰ ਦੇਣਾ। ਕਰ ਦਿਓ ਕਿਰਪਾ, ਕਰ ਦਿਓ ਮਿਹਰ, ਤੁਹਾਡੇ ਕਰ ਕਿਹੜਾ ਘਟ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਬਾਬਾ ਰਾਮਦਾਸ। ਫਰੀਦ ਜੀ ਕਹਿੰਦੇ ਪਿਰਖੈ ਬਿਹੋਣ ਕਤੇ ਸੁਖ ਪਾਏ। ਪ੍ਰੀਤਮ ਤੋਂ ਵਿਛੜ ਕੇ ਕਿਤੇ ਕੋਈ ਸੁਖ ਪਾ ਸਕਦਾ? ਕਿਤੇ ਕੋਈ ਸੁਖੀ ਹੋਇਆ? ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਕਹਿੰਦੇ ਇਹ ਜੀਵ ਇਸਤਰੀ ਦੇ ਵੱਸ ਦੀ ਵੀ ਕੋਈ ਗੱਲ ਨਹੀਂ। ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਨਾ, ਉਦੋਂ ਹੀ ਉਹ ਆਪਣੇ ਚਰਨਾਂ ਨਾਲ ਮਿਲਦਾ ਹੈ। ਜਦ ਤੱਕ ਉਹ ਮਿਹਰਬਾਨ ਨਾ ਹੋਵੇ ਉਦੋਂ ਤੱਕ ਗੱਲ ਵੀ ਨਹੀਂ ਬਣਦੀ। ਤੁਹਾਨੂੰ ਯਾਦ ਹੋਏਗਾ ਮੈਂ ਪਹਿਲੇ ਦਿਨ ਅੰਮ੍ਰਿਤ ਵੇਲਿਆਂ ਦੇ ਵਿੱਚ ਇੱਕ ਗੱਲ ਕਹੀ ਸੀ,
ਇਹ ਪਿਆਰਿਓ ਜਿਹੜਾ ਅੰਮ੍ਰਿਤ ਵੇਲੇ ਅਸੀਂ ਆ ਰਹੇ ਆ ਨਾ, ਉਹ ਮਿਹਰਬਾਨ ਹੋਇਆ ਸਾਨੂੰ ਸੱਦਾ ਮਾਰ ਕੇ ਬੁਲਾ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਿਛਲ ਰਾਤੀ ਸੱਦੜਾ ਨਾਮ ਖਸਮ ਕਰ ਲੈ, ਉਹਨੇ ਸੱਦਾ ਮਾਰਿਆ, ਉਹ ਮਿਹਰਬਾਨ ਹੋਇਆ ਤਾਂ ਹੀ ਉਦਮ ਆਇਆ ਸਾਡੇ ਅੰਦਰ। ਤੇ ਅਰਦਾਸ ਕਰੋ ਪਿਤਾ ਜੀ ਸਾਡੇ ਉੱਤੇ ਮਿਹਰਬਾਨੀਆਂ ਆਪਣੀਆਂ ਬਣਾ ਕੇ ਹੀ ਰੱਖਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਬਾਬਾ ਫਰੀਦ ਕੀ ਕਹਿ ਰਹੇ, ਪੜਿਓ ਜੀ। ਫਿਤਨ ਖੂਹੀ ਮੁੰਦ ਇਕਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਹਿੰਦੇ ਇਹ ਸੰਸਾਰ ਰੂਪੀ ਡਰਾਉਣੀ ਹਨੇਰੀ ਦਿਲ ਕੰਬਾਉਣ ਵਾਲੀ ਖੋਈ ਏ ਇਹ ਸੰਸਾਰ ਹੈ ਜੀ, ਤੇ ਮੈਂ ਇਹਦੇ ਵਿੱਚ ਡਿੱਗ ਪਈ ਆ। ਬਾਬਾ ਫਰੀਦ ਜੀ ਕਹਿ ਰਹੇ, ਜੀਵ ਇਸਤਰੀ ਦੀ ਪੁਕਾਰ, ਕਹਿੰਦੇ ਮੈਂ ਇਹਦੇ ਵਿੱਚ ਡਿੱਗ ਪਿਆ। ਤੇ ਇਹ ਖੂਈ ਇਹੋ ਜੀ ਏ ਜਿੱਥੇ ਚਾਰੇ ਪਾਸੇ ਵਿਕਾਰ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਵਿਕਾਰਾਂ ਦਾ ਹਨੇਰਾ ਹੈ, ਸਾਰੇ ਪਾਸੇ ਮੈਂ ਵੇਖਦੀ ਆ, ਮੇਰਾ ਨਾ ਕੋਈ ਸਾਥੀ ਤੇ ਨਾ ਹੀ ਕੋਈ ਬੇਲੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਮੇਰਾ ਰਾਮਦਾਸ ਕੋਈ ਮਦਦਗਾਰ ਨਹੀਂ, ਇਸ ਖੂਹੀ ਵਿੱਚੋਂ ਮੈਨੂੰ ਕੋਈ ਕੱਢਣ ਵਾਲਾ ਨਹੀਂ। ਅੱਗੇ ਜੀ, ਕਰ ਕਿਰਪਾ ਪ੍ਰਭ ਸਾਧ ਸੰਗ ਮਿਲੀ, ਜਾ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਫਰੀਦ ਜੀ ਅੱਗੇ ਇੱਕ ਬੜੀ ਪਿਆਰੀ ਬਾਤ ਕਹੀ, ਜਿਹਦੇ ਨਾਲ ਸਾਨੂੰ ਸੰਗਤ ਵਿੱਚ ਆਉਣ ਦਾ ਹੋਰ ਬਲ ਮਿਲੇਗਾ। ਕਹਿੰਦੇ ਵਿਕਾਰਾਂ ਰੂਪੀ ਹਨੇਰੀ ਖੂਹੀ ਦੇ ਵਿੱਚ ਮੈਂ ਡਿੱਗੀ, ਉਸ ਖੂਹੀ ਵਿੱਚੋਂ ਮੈਨੂੰ ਕੱਢਣ ਵਾਲਾ ਨਹੀਂ, ਕੋਈ ਮੇਰਾ ਸਾਥੀ ਨਹੀਂ, ਕੋਈ ਮਦਦਗਾਰ ਨਹੀਂ। ਪਰ ਇੱਕ ਤਰਸ ਵਰਤਿਆ, ਪਰਮੇਸ਼ਰ ਨੇ ਕਿਰਪਾ ਕੀਤੀ, ਇਹ ਵਿਕਾਰਾਂ ਰੂਪੀ ਖੂਹੀ ਦੇ ਵਿੱਚ, ਇਹ ਸੰਸਾਰ ਦੇ ਵਿੱਚ ਇੱਕ ਕਿਰਪਾ ਮੇਰੇ ਤੇ ਕਰਤੀ। ਆ ਮੈਨੂੰ ਸਤ ਸੰਗਤ ਦੀਆਂ ਘੜੀਆਂ ਦੇ ਨਾਲ ਰਲਾ ਦਿੱਤਾ। ਸਤਿ ਸ੍ਰੀ ਅਕਾਲ। ਤੇ ਕਹਿੰਦੇ ਜਦੋਂ ਮੈਨੂੰ ਸੰਗਤ ਦੀਆਂ ਘੜੀਆਂ ਨਾਲ ਰਲਾਇਆ ਨਾ, ਤੇ ਇਹਦਾ ਨਤੀਜਾ, ਇਹਦਾ ਰਿਜ਼ਲਟ ਕੀ ਹੋਇਆ? ਕਹਿੰਦੇ ਮੈਨੂੰ ਹੁਣ ਹਰ ਪਾਸੇ ਮੇਰਾ ਬੇਲੀ, ਮੇਰਾ ਮਦਦਗਾਰ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਗਿਆ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਮੈਂ ਕੱਲੀ ਸਾਨਾ, ਹੁਣ ਇਹ ਕੱਲਾਪਣ ਮੇਰਾ ਦੂਰ ਹੋ ਗਿਆ। ਹੁਣ ਇਹ ਕੱਲਾਪਣ ਦੂਰ ਹੋਇਆ ਤੇ ਹੁਣ ਹਰ ਜਗ੍ਹਾ ਤੇ ਮੈਨੂੰ ਨਜ਼ਰ ਆਉਂਦਾ ਕੌਣ? ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਸੰਗਤ ਕਰਨ ਦਾ ਸਦਕਾ ਮੇਰੀ ਹੁਣ ਇਹ ਅਵਸਥਾ ਬਣਨ ਲੱਗ ਪਈ। ਪਤਾ ਕਿਹੜੀ? ਸੋ ਸਤਿਗੁਰ ਪਿਆਰਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਅੱਗੇ ਮੈਂ ਪੜਿਆ ਸੀ ਬੜੀ ਵਾਰੀ, ਮੈਂ ਸੁਣਿਆ ਸੀ ਬੜੀ ਵਾਰੀ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਪਰ ਜਦੋਂ ਦਾ ਮੈਂ ਸੰਗਤ ਕਰਨੀ ਸ਼ੁਰੂ ਕਰਤੀ, ਸੱਚਮੁੱਚ ਮੇਰੇ ਨਾਲ ਉਹ ਵਰਤਣ ਲੱਗ ਪਿਆ। ਮੈਨੂੰ ਉਹ ਪਿਆਰਾ ਹਰ ਇੱਕ ਦੇ ਵਿੱਚ, ਹਰ ਪਾਸੇ ਨਜ਼ਰੀ ਆਉਣ ਲੱਗ ਪਿਆ। ਹੁਣ ਤੇ ਤੇਰ ਮੇਰ ਦੀਆਂ ਦੀਵਾਰਾਂ ਵੀ ਮੁੱਕ ਗਈਆਂ ਹੈ ਜੀ। ਹੁਣ ਤੇ ਈਰਖਾ ਦੀਆਂ, ਦਵੈਸ਼ ਦੀਆਂ, ਨਫ਼ਰਤ ਦੀਆਂ ਦੀਵਾਰਾਂ ਵੀ ਮੁੱਕ ਗਈਆਂ। ਮੈਂ ਕਿਹਦੇ ਨਾਲ ਵਿਰੋਧਤਾ ਕਰਾਂ, ਕਿਹਦੇ ਨਾਲ ਲੜਾਈ ਝਗੜਾ ਕਰਾਂ, ਕਿਹਦੇ ਨਾਲ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰਾਂ? ਜਿਹੜਾ ਮੇਰੇ ਅੰਦਰ ਬੈਠਾ, ਸਾਹਮਣੇ ਵਾਲੇ ਦੇ ਅੰਦਰ ਵੀ ਤੇ ਉਹੀ ਬੈਠਾ ਹੈ। ਹੁਣ ਤੇ ਮੈਨੂੰ ਇਹ ਨਜ਼ਰ ਆਉਣ ਲੱਗ ਪਿਆ ਕਿ ਸੋ ਸਤਿਗੁਰ ਪਿਆਰਾ ਮੇਰੇ
फिर बोलो सो वाह जिथे किथे मैनू ले छड़ाई जिथे मैनू ले छड़ाई जिथे किथे छड़ाई जिथे किथे मैनू ले छड़ाई जिथे किथे मैनू ले छड़ाई सो सतगुर प्यारा मेरे नाल सो सतगुर प्यारा मेरे नाल है कहते जदों दी मैं संगत करनी शुरू की पहले मेरा कोई साथी नजर नहीं सी आउंदा पहले मेरा कोई मददगार नजर नहीं सी आउंदा मैनू पर हुण मैं जिधर देखदा गुरु रामदास ही मेरे मददगार बने हुए ने हुण ते बाबा दीप सिंह हर जगह ते मेरे मददगार बने हुए ने आखो धन गुरु रामदास जी धन गुरु रामदास जी प्यार न लखो ने जी धन बाबा दीप सिंह जी अगे जी वाट हमारी खरी उड़ीनी खने दिखी बहुत मायनी ਕਹਿੰਦੇ ਉਹਦੀ ਮਦਦ ਤੋਂ ਬਿਨਾ ਜਿਹੜਾ ਸਾਰਾ ਜੀਵਨ ਸਫਰ ਹੈ ਨਾ ਬੜਾ ਦੁਖਦਾਈ ਹੈ ਬੜਾ ਭਿਆਨਕ ਰਾਹ ਹੈ ਜਿੱਥੇ ਜਿੱਥੇ ਥਾਂ ਥਾਂ ਤੇ ਜਦੋਂ ਮੈਂ ਰਾਹ 'ਚ ਤੁਰਦਾ ਨਾ ਜੀਵਨ ਸਫਰ ਦੇ ਤੇ ਇਸ ਜੀਵਨ ਸਫਰ ਦੇ ਰਾਹ ਦੇ ਵਿੱਚ ਥਾਂ ਥਾਂ ਦੇ ਉੱਤੇ ਝੂਠ ਹੈ ਨਿੰਦਿਆ ਈਰਖਾ ਜਿਹਨੂੰ ਦੇਖ ਕੇ ਮਨ ਬੜਾ ਹੀ ਉਦਾਸ ਹੁੰਦਾ ਹੈ ਬਾਬਾ ਫਰੀਦ ਕਹਿ ਰਹੇ ਮਨ ਬੜਾ ਹੀ ਉਦਾਸ ਹੁੰਦਾ ਹੈ ਲਿਬਾਸ ਤੇ ਪਾਇਆ ਇਹਨੇ ਗੁਰਮੁਖਾਂ ਵਾਲਾ ਪਰ ਹਰ ਵੇਲੇ ਦੂਜਿਆਂ ਦਾ ਗੰਦ ਹੀ ਖਾਈ ਜਾਂਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਵੇਲੇ ਨਿੰਦਿਆ ਹਰ ਵੇਲੇ ਈਰਖਾ ਹਰ ਵੇਲੇ ਨਫ਼ਰਤ ਦੀਆਂ ਦੀਵਾਰਾਂ ਕਹਿੰਦੇ ਇਹ ਚੀਜ਼ਾਂ ਵੇਖ ਕੇ ਮਨ ਬੜਾ ਹੀ ਉਦਾਸ ਹੁੰਦਾ ਹੈ ਕਹਿੰਦੇ ਇਹ ਜਿਹੜਾ ਸਫ਼ਰ ਹੈ ਨਾ ਖੰਡੇ ਨਾਲੋਂ ਵੀ ਤੇਜ਼ ਧਾਰ ਵਾਲਾ ਹੈ ਤਿੱਖਾ ਮਾਰਗ ਤਿੱਖਾ ਮਾਰਗ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਕਹਿੰਦੇ ਇਹ ਰਸਤੇ ਤੇ ਤੁਰਨਾ ਵੀ ਬੜਾ ਹੀ ਔਖਾ ਹੈ ਤੁਰਨਾ ਵੀ ਹੈ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਹਰ ਵੇਲੇ ਬਸ ਡਿੱਗਣ ਦੀ ਸੰਭਾਵਨਾ ਹੈ ਡਿੱਗਣ ਦੀ ਜਿਸ ਮੁਕਾਮ ਤੇ ਵੀ ਤੂੰ ਪਹੁੰਚ ਗਿਆ ਨਾ ਜੇ ਉੱਥੇ ਪਹੁੰਚ ਕੇ ਕਿਹਾ ਕਿ ਮੈਂ ਨਾਲੇ ਡਿੱਗ ਕੇ ਕੱਚੀ ਦੇ ਵਿੱਚ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਇਹ ਦੁਨੀਆ ਦੀ ਚਮਕ ਵੀ ਕਈ ਵਾਰੀ ਡੇਗ ਦਿੰਦੀ ਹੈ ਦੁਨੀਆ ਦੀ ਵਾਹ ਵੀ ਡੇਗ ਦਿੰਦੀ ਹੈ ਹਾਂਜੀ ਇਹ ਇਹੋ ਜਿਹਾ ਕਈ ਵਾਰੀ ਧੱਕਾ ਦੇ ਦਿੰਦੀ ਹੈ ਕਿ ਬੰਦਾ ਜਿੱਥੋਂ ਸ਼ੁਰੂ ਹੋਇਆ ਸੀ ਨਾ ਫਿਰ ਉੱਥੇ ਹੀ ਆ ਕੇ ਡਿੱਗ ਪੈਂਦਾ ਹੈ ਹਾਂਜੀ ਇਹ ਤੇ ਡਰਨ ਵਾਲਾ ਮਾਰਗ ਹੈ ਹਰ ਵੇਲੇ ਅਰਦਾਸਾਂ ਕਰਨ ਵਾਲਾ ਮਾਰਗ ਹੈ ਦਾਤਿਆ ਲੇਖੈ ਕਤੇ ਨਾ ਛੁੱਟੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਹਰ ਵੇਲੇ ਬਸ ਭੁੱਲਾਂ ਬਖਸ਼ਵਾਉਣੀਆਂ ਨੇ ਹਰ ਵੇਲੇ ਗੁਨਾਹ ਬਖਸ਼ਵਾਉਣੇ ਨੇ ਨਿਰਮਲ ਡਰ ਅੰਦਰ ਰੱਖਣਾ ਨਿਰਮਲ ਡਰ ਨਿਰਮਲ ਭਉ ਕਿ ਮੈਂ ਜੋ ਵੀ ਕਰ ਰਿਹਾ ਮੇਰਾ ਮਾਲਕ ਹਰ ਵੇਲੇ ਮੈਨੂੰ ਵੇਖ ਰਿਹਾ ਨਿਰਮਲ ਭਉ ਦੁਨੀਆ ਦੇ ਕੈਮਰੇ ਲੱਗੇ ਨੇ ਨਹੀਂ ਲੱਗੇ ਪਰ ਉਹਦਾ ਕੈਮਰਾ ਹਰ ਵੇਲੇ ਮੇਰੇ ਸਿਰ ਦੇ ਉੱਤੇ ਫਿੱਟ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਇੱਕ ਵੇਸਵਾ ਸੀ ਨਾ ਅੱਗੇ ਵੀ ਮੈਂ ਕਈ ਵਾਰੀ ਇਹ ਬਚਨ ਸੁਣਾਇਆ ਉਹਨੇ ਲੰਘਣਾ ਮਹਾਂਪੁਰਖਾਂ ਦੇ ਅਸਥਾਨ ਦੇ ਕੋਲੋਂ ਤੇ ਕੁੱਤਾ ਹੱਥੇ ਫੜਿਆ ਹੋਣਾ ਕਈ ਵਾਰੀ ਮਹਾਂਪੁਰਖਾਂ ਨੇ ਵੀ ਉਸ ਬਾਜ਼ਾਰ ਚੋਂ ਲੰਘਣਾ ਤਾਂ ਵੀ ਉਹਨੇ ਇਹੋ ਹੀ ਗੱਲ ਕਰਨੀ ਜਦੋਂ ਕਿਤੇ ਮੇਲ ਪਾਉਣਾ ਰਾਹ 'ਚ ਵੀ ਇਹੋ ਹੀ ਗੱਲ ਕਰਨੀ ਬਾਬਾ ਦੱਸ ਤਾਂ ਸਹੀ ਤੇਰੀ ਦਾੜੀ ਚਿੱਟੀ ਕਿ ਮੇਰੇ ਕੁੱਤੇ ਦੀ ਪੂਛ ਮਹਾਂਪੁਰਖਾਂ ਨੇ ਹੱਸ ਕੇ ਸਮਾਂ ਲੰਘਾ ਦੇਣਾ ਮੈਂ ਗੱਲ ਛੋਟੀ ਕਰਾਂ ਸਮਾਂ ਆਇਆ ਮਹਾਂਪੁਰਖਾਂ ਦਾ ਅਖੀਰਲਾ ਵੇਲਾ
बड़ा उच्चा सुच्चा प्रैक्टिकल जीवन जदों अखीरला वेला आया ना पता लग्या कि कुछ समय बस सवास दे देने, कहते बुलाओ उस वेसवा नूं। सेवादार बड़े हैरान, सारी जिंदगी जोड़िया संगत नूं, आप भी जुड़े, गुरमत आशे अनुसार चले, पर अखीरले वेले वेसवा नूं बुलाओ। ये कह रहे कहते बुलाओ तो सही। जदों आई वो वेसवा, जदों आई ना ते उस वेले महापुरख ओनू पता की कहंदे, कहन लगे बच्चीए रोज जदों तेरा साडा मिलाप हुंदा सी तू साडे कोलों एक सवाल करदी सैं, तू साडे कोलों एक सवाल करदी सैं कि बाबा तेरा दाड़ा चिट्टा कि मेरे कुत्ते दी पूछ। उस वेले ओ महापुरख पता की कहंदे, कहंदे अज तेनू इस गल दा असीं जवाब देने आ। ओ बच्चीए अज असीं तेनू जवाब देने आ कि तेरे कुत्ते दी पूछ नालों साडा दाड़ा चिट्टा है। ਉਹ ਕਹਿੰਦੀ ਬਾਬਾ ਜੀ ਇਹੋ ਹੀ ਗੱਲ ਕਹਿਣੀ ਸੀ, ਇੰਨੇ ਮਹੀਨਿਆਂ ਤੋਂ ਪੁੱਛਦੀ ਉਦੋਂ ਹੀ ਜਵਾਬ ਦੇ ਦਿੰਦਾ, ਅੱਜ ਕਿਉਂ ਬੁਲਾਇਆ ਈ? ਕਹਿੰਦੇ ਉਦੋਂ ਮੈਂ ਤਾਂ ਨਹੀਂ ਸੀ ਤੈਨੂੰ ਇਹ ਜਵਾਬ ਦਿੱਤਾ ਕਿ ਉਦੋਂ ਮੇਰੀ ਉਮਰ ਪਈ ਸੀ। ਹੋ ਸਕਦਾ ਸੰਸਾਰ ਵਿੱਚ ਵਿਚਰਦਿਆਂ ਮੇਰਾ ਪੈਰ ਵੀ ਕਿਤੇ ਤਿਲਕ ਜਾਂਦਾ, ਕੋਈ ਇਹੋ ਜਿਹਾ ਗੁਨਾਹ ਹੋ ਜਾਂਦਾ ਜਿਹਦੇ ਕਰਕੇ ਪਰਮੇਸ਼ਰ ਦੀ ਦਰਗਾਹ ਵਿੱਚ ਮੇਰਾ ਮੂੰਹ ਕਾਲਾ ਹੁੰਦਾ, ਫਿਰ ਮੇਰੇ ਦਾੜੇ ਨਾਲੋਂ ਤੇਰੇ ਕੁੱਤੇ ਦੀ ਪੂਛ ਚਿੱਟੀ ਹੋਣੀ ਸੀ। पर अज मैं जा रहा अखीरले साह ने मेरे, ते अज मैं ये मान नाल कह रहा कि तेरे कुत्ते दी पूछ नालों मेरा दाड़ा चिट्टा है, क्योंकि मैं जिंदगी दे विच कोई भी इहो जिहा कर्म नहीं कीता जिस कर्म दे करके दरगाह विच मैनू परमेश्वर दे सामने शर्मिंदा होना पवे। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह। बाट हमारी खरी उडेनी, खन्नेओ तिखी बहुत महीनी। ये बड़ा टेढ़ा जिहा रस्ता है, बड़ा औखा मार्ग, बस तू कृपा करी। आगे की कह रहे पढ़ियो जी। उस ऊपर है मार्ग मेरा शेख फरीदा, पंथ समार सवेरा। कहंदे पर गुर परमेश्वर दी किरपा नाल इस रस्ते तो असी लंघ ही जाना है। सानू माण है, साडे गुरु रामदास बड़े वड्डे ने, माण है ना, ताई ते रोज कहने हैं धन गुरु रामदास जी, धन गुरु रामदास। किते कोई कमजोरी भी होवे वो भी पूरी कर देंदे ने, किते कोई कुताइयां भी होण ना वो भी कमियां दूर कर देंदे ने, ताई ते कहने आ धन बाबा दीप सिंह। कहंदे गुर परमेश्वर दी किरपा नाल असां इस रस्ते तो लंघ जाना है। ते अगली गल ओही आ गई जे जेड़ा काम रोज कर रहे हो, ते कहंदे इस रस्ते ते जल्दी लंघण दे लई एक काम कर लो, शेख फरीदा पंथ संभार सवेरा। कहंदे जे इस रस्ते तो जल्दी लंघना चाहुंदे हो ना ते फिर अमृत वेले दा समा संभाल लो। बोले सोनिहाल फिर अमृत वेले दा समा संभाल ले। अमृत वेले उठ, ओनू पुकार, ओदे अगे वाजा मार, ओदे अगे कूक। जे पार लंघना चाहुंदा है ना फिर अमृत वेला संभाल। आखो धन गुरु रामदास जी, धन गुरु रामदास। किवें कह रहे पढ़ो, कोई रसना मंझी ना रहे, सारे कृपा करियो। काली कोयल तू कित काली काली कोयल कित काली, अपने प्रीतम के, अपने प्रीतम के काली कोयल
काली कोयल तो कितने गुण काली कितने गुण काली कितने गुण काली। बोले सोनहार सत श्री अकाल। आओ अखीर ते बड़े प्यार विच महापुरख पढ़ाउंदे सी, सारी संगत हाजरी लाए विच। मैनू पै गया विछोड़ा सच्चे रब दा, मैं काली हो गई नाम तू बिना। मैनू पै गया विछोड़ा सच्चे रब दा, काली हो गई नाम तू बिना। मैनू पै गया विछोड़ा सच्चे रब दा, मैं काली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। काली हो गई नाम तो बिना, काली हो गई नाम तो बिना, काली हो गई नाम तो बिना। मैं काली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। धन गुरु रामदास जी, धन गुरु रामदास जी। महापतत हमें लोभ ने है ग्रसिया, लोभ ने है रसिया हटो साई नरक विचों पापा विच फसिया। पापा विच फसिया। पूंजी सुआसा वाली वा बैठा आण के, बैठा आन के आए ना प्रभु दे गीत सच नू पछाण के। सच नू पछाण के मैनू पै गया विछोड़ा सच्चे रब दा, मैं काली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। धन बाबा दीप सिंह जी, धन बाबा दीप सिंह जी। कर्म न चंगा कीता नेकी ना कमाई मैं। नेकी ना कमाई मैं, माड़े अमल कर एवें जिंदगी गवाई मैं। जिंदगी गवाई मैं, रुड़ी जाती जीवन दी बेड़ी नू बचा ले। बेड़ी नू
गया विछोड़ा सच्चे रब दा, मैं खाली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। जी मैनू पै गया विछोड़ा सच्चे रब दा, मैं खाली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। खाली हो गई नाम तो बिना, मैं खाली हो गई नाम तो बिना। खाली हो गई नाम तो बिना, मैं काली हो गई नाम तो बिना। मैनू पै गया, मैनू पै गया विछोड़ा सच्चे रब दा, मैं खाली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन गुरु रामदास जी, धन गुरु रामदास जी, धन गुरु रामदास जी, धन गुरु रामदास जी। मेरे धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। मैनू पै गया विछोड़ा सच्चे रब दा, मैं खाली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। मैनू पै गया विछोड़ा सच्चे रब दा, मैं खाली हो गई नाम तो बिना। मैनू पै गया विछोड़ा सच्चे रब दा, मैं काली हो गई नाम तो बिना। ਤੁਹਾਡੀ ਆਵਾਜ਼, ਤੁਹਾਡੀ ਆਵਾਜ਼, ਗੁਰੂ ਵਾਹ ਗੁਰੂ 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 ਵਾਹ ਗੁਰੂ। ਮੈਨੂੰ ਪੈ ਗਿਆ ਵਿਛੋੜਾ ਸੱਚੇ ਰੱਬ ਦਾ, ਮੈਂ ਕਾਲੀ ਹੋ ਗਈ ਨਾਮ ਤੋਂ ਬਿਨਾ। ਮੈਨੂੰ ਪੈ ਗਿਆ ਵਿਛੋੜਾ ਸੱਚੇ ਰੱਬ ਦਾ, मैं खाली हो गई नाम तो बिना। मैनू पै गया
ਵਿਛੋੜਾ ਸੱਚੇ ਰੱਬ ਦਾ, ਮੈਂ ਕਾਲੀ ਹੋ ਗਈ ਨਾਮ ਤੋਂ ਬਿਨਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਅੱਜ 17ਵੇਂ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਬਾਪੂ ਜੀ ਨੇ ਸੇਵਾ ਲਈ। ਸਾਰੇ ਕਹੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ, ਜੋ ਕਿਰਪਾ ਕੀਤੀ ਆਪ ਜੀਆਂ ਨੇ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜੋੜਿਆ। ਅਰਦਾਸ ਬਾਪੂ ਜੀ ਕੱਲ ਵੀ ਇਸੇ ਤਰ੍ਹਾਂ ਕਿਰਪਾ ਕਰਿਓ, ਕੱਲ ਵੀ ਬਖਸ਼ਿਸ਼ਾਂ ਕਰਿਓ। ਮੌਸਮ ਜਿਹੋ ਜਿਹਾ ਮਰਜ਼ੀ ਹੋਵੇ ਕਿਰਪਾ ਕਰਿਓ, ਮੈਨੂੰ ਉਦਮ ਦੇ ਕੇ ਲੈ ਆਇਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਰਪਾ ਦਾ ਖਾਤਾ ਮੈਂ ਗਰੀਬ ਤੇ ਖੋਲਿਓ। ਕੀਰਤਨ ਦੀ ਸਮਾਪਤੀ। ਅੱਜ ਦੇ ਜੋ ਅੰਮ੍ਰਿਤ ਵੇਲੇ ਦੇ ਲੰਗਰਾਂ ਦੇ ਵਿੱਚ ਨਵਕਰਨ ਕੌਰ ਜੀ ਸੁਲਤਾਨਪੁਰ ਲੋਧੀ ਤੋਂ ਇਹ ਪਰਿਵਾਰ ਇਹਨਾਂ ਨੇ ਸੇਵਾ ਨਿਭਾਈ, ਤੇ ਮੇਜਰ ਸਿੰਘ ਜੀ ਛਾਟਾ ਸਾਹਿਬ ਤੋਂ ਦੇਗ ਦੇ ਵਿੱਚ ਸੇਵਾ ਦੀ ਹਾਜ਼ਰੀ ਲਾ ਰਹੇ। ਮੈਂ ਸੰਗਤ ਨੂੰ ਬੇਨਤੀ ਕਰਦਾ, ਇਹ ਦੋਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਇੱਕ ਜੈਕਾਰਾ ਲਾ ਦਿਓ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਹੈ, ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 500 13 ਨੰਬਰ ਤੇ 98150 89513, ਇਸ ਨੰਬਰ ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।